मोहतरम जरा नज़म देखिएगा हुजूर के कि मैंने पूर्णिया ते लिखा। वाह वाह मैंने पूर्णिया ते लिखा। वाह मैंने पूर्णिया ते लिखा। अच्छा है। वाह विंगे सिद्धे जीवें दे भी अखर आप लिखे। बहुत मैंने पूर्णिया ते लिखा। विंगे सिद्धे जीवें दे भी अखर आप लिखे। वाह अखरां दे जुस्से नहीं नापे। अखरां दे जुस्से जुस्से नहीं नापे। रूह नूं पढ़िया ते जे कोई कलम दे हेठां आके चीक पिया ते कागज ते कन धर के सुनिया। बहुत अच्छा है। वाह 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 मैंने पूर्णिया ते लिखा। मैंने वाह पूर्णिया ते लिखा। विंगे सिद्धे जीवें दे भी अखर आप लिखे। वाह अखरां दे जुस्से नहीं नापे। रूह नूं पढ़िया ते जे कोई कलम दे हेठां आके चीक पिया ते कागज ते कन धर के सुनिया। ते जे कोई किधरे हस पिया ते वेले दे बुल्लां ते धरिया। ते जेड़े अखरां सूली चुम्मी उन्हां दा सदकार भी कीता। सारी उम्र न्यां ते लिखिया मैंने पूर्णिया ते लिखिया। क्या ਜਿਹੜੀ ਨਜ਼ਮ ਦੀ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਤੁਹਾਡੇ ਸਾਹਮਣੇ सारी उम्र न्यां ते लिखिया ਤੁਹਾਡੇ ਸਾਹਮਣੇ ਰੱਖੀ ਹੈ। बहुत अच्छा क्या बात मैंने पूर्णिया ते लिखिया। बहुत अच्छा आवाज माशाल्लाह। एक नज़म मैं होर चाहांगा ਤੁਹਾਡੇ ਲਈ ਇੱਕ ਨਜ਼ਮ ਮੈਂ ਪੜ੍ਹ ਰਿਹਾ सर सुनना हुजूर मुफ्ताना मित्रां दी नज़र खास करके ਤੁਹਾਡੀ नज़र है कि चुतौनी नज़म है कि ठेठ अमन दे ठेकेदारो। वाह वाह ठेठ अमन दे ठेकेदार ठेकेदारो सुख हयाती दे चांसे विच सड़कां उत्ते वाह पत्थरां दी थां मजलूमां दियां लाशां धर के लुक दी थां ते लहू ना छिड़को। ठेठ अमन दे ठेकेदारो सुख हयाती दे चांसे विच सड़कां उत्ते पत्थरां दी थां मजलूमां दियां लाशां धर के लुक दी थां ते लहू ना छिड़को। ताकत दे बलडोजर हेठां ना शहरां दे शहर लताड़ो। इच्छिया धारियो सिर घुगियां दे आलने धर के वावां दे विच जहर ना खोलो। इच्छिया धारियो सिर घुगियां दे आलने धर के वावां दे विच जहर ना खोलो। ए ना भुल्लो जेड़ी रात जुल्म दे पारों मजलूमां दे वेड़े लथी इस तरठी रात दी कुखों अणख परुची पाओ फुटनी है। इस तरठी रात दी कुखों अणख परुची पाओ फुटनी है। सांझ दा एहा सूरज चढ़ना मजलूमां ने कट्ठियां होके लाशां नहीं फिर सिर चुकने ने। अच्छा है वाह वाह इस तरठी रात दी कुखों अणख परुची पाओ फुटनी है। सांझ दा एहा सूरज चढ़ना मजलूमां ने कट्ठियां होके लाशां नहीं फिर सिर चुकने ने। फिर नसन दा राह नहीं लभना एक भी मंगवा सा नहीं लभना। वाह 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 बहुत अच्छा बहुत ही अच्छा क्या बात बहुत अच्छा आतिफ साहब जिस ਵੇਲੇ ਇਹ ਮੁxtਲਿਫ ਤਨਜ਼ੀਮਾਂ ਨੇ ਪੰਜਾਬ ਵਿੱਚ ਜਿਹੜੀਆਂ ਪੰਜਾਬੀ ਕਿਤਾਬਾਂ ਨੂੰ ਛਪੜ ਕੇ ਅਵਾਰਡ ਦਿੰਦੀਆਂ ਨੇ ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੈ ਨਾ ਉਸ ਵੇਲੇ ਕਿ ਸ਼ਾਇਰੀ ਦੀਆਂ ਜੀ 48 ਕਿਤਾਬਾਂ ਛਪਦੀਆਂ ਸ਼ਾਇਰੀ ਦੀਆਂ 56 ਕਿਤਾਬਾਂ ਛਪਦੀਆਂ ਨਸਰ ਦੀਆਂ 4 ਕਿਤਾਬਾਂ ਛਪੀਆਂ ਇਹ ਕੀ ਰਵੱਈਆ ਨਸਰ ਕਿਉਂ ਘੱਟ ਲਿਖੀ ਜਾ ਰਹੀ ਹੈ ਇਹਦੀ ਘਾਟ ਕਿਉਂ ਹੈ ਖਾਸ ਕਰ ਸਾਡੇ ਪੰਜਾਬੀ ਚ ਤੇ ਬਹੁਤ ਨਾ ਹੋਣ ਦੇ ਬਰਾਬਰ ਹੈ ਤੁਹਾਡੀ ਕਿਤਾਬ ਛਪੀ ਹੈ ਬੜੀ ਖੁਸ਼ੀ ਹੋਈ ਹੈ ਪ੍ਰਤਾਪ ਅਫਸਾਨਿਆਂ ਦੀ ਤੇ ਸਾਡੇ ਕੋਲ ਫੈਸਲਾਬਾਦ ਚ ਅਹਿਮਦ ਸ਼ਹਬਾਜ਼ ਖਾਵਰ ਸਨ ਉਹਨਾਂ ਤੋਂ ਵੀ ਪਹਿਲੇ ਅਫਜ਼ਲ ਹਸਨ ਰੰਧਾਵਾ ਸਾਹਿਬ ਅਲੀ ਅਖਤਰ ਸਾਹਿਬ ਹੋ ਗਏ ਚੰਦ ਲੋਕ ਨੇ ਗਿਣਤੀ ਦੇ ਲੋਕ ਨੇ ਜਦਕਿ ਅਸੀਂ ਸ਼ਾਇਰ 200 ਇਕੱਠਾ ਕਰ ਸਕਦੇ ਪੰਜਾਬੀ ਦਾ ਇਹਦੀ ਕੀ ਵਜ੍ਹਾ ਹੈ ਹੁਣ ਉਰਦੂ ਵਿੱਚ ਵੀ ਨਸਰ ਘਟਦਾ ਜਾ ਰਿਹਾ ਪਹਿਲੇ ਨਾਲੋਂ। ਇਹਦੀਆਂ ਦੋ ਵਜ੍ਹਾ ਨੇ ਜੀ ਪਹਿਲੀ ਵਜ੍ਹਾ ਇਹ ਹੈ ਕਿ ਹੁਣ ਖਬਰੇ ਉਹ ਵੇਲਾ ਆਵੇ ਕਿ ਐਮਏ ਪੰਜਾਬੀ ਘੱਟ ਹੁੰਦਾ ਸੀ, ਐਮਫਿਲ ਘੱਟ ਹੁੰਦਾ ਸੀ, ਪੀਐਚਡੀਆਂ ਘੱਟ ਹੁੰਦੀਆਂ ਸੀ, ਸਕੂਲਾਂ 'ਚ ਘੱਟ ਪੜ੍ਹਾਇਆ ਜਾਂਦਾ ਸੀ, ਨਸਰ ਨੂੰ ਅਸੀਂ ਪੜ੍ਹਿਆ ਹੀ ਨਹੀਂ ਸੀ। ਸਾਡੇ ਜਿੰਨੇ ਨਸਰ ਨਿਗਾਰ ਨਾ ਪਹਿਲੇ ਸ਼ਾਇਰ ਹੁੰਦੇ ਸੀ ਫਿਰ ਨਸਰ ਨਿਗਾਰ ਹੁੰਦੇ ਸੀ। ਠੀਕ ਗੌਰ ਕਰੋ ਇਸ ਲਈ ਰੰਧਾਵਾ ਸਾਹਿਬ ਪਹਿਲੇ ਸ਼ੁਰੂ 'ਚ ਸ਼ਾਇਰ ਆਇਆ बिल्कुल ਫਿਰ ਉਹ ਨਸਰ ਨਿਗਾਰ ਹੋ ਗਏ। ਉਹ ਉਹਨਾਂ ਨੇ ਬਹੁਤ ਖਰਾ ਕੀਤਾ, ਨਸਰ ਦੀ ਉਹਨਾਂ ਨੇ ਸੇਵਾ ਕੀਤੀ। ਅੱਛਾ ਫਿਰ ਉਹਨਾਂ ਨੇ ਕੀ ਦੇਖਿਆ ਹੁਣ ਅਸੀਂ ਕਿ ਸ਼ਾਇਰ ਹੈ ਨਾ ਉਹਨੇ 2 ਸ਼ੇਰ ਲਿਖਿਆ ਨਾ ਤੇ ਉਹ ਕਿਸੇ ਵੇਲੇ ਵੀ 2 ਸ਼ੇਰ ਮੈਂ ਸੁਣਾ ਸਕਦਾ ਕਿ 2 ਸ਼ੇਰ ਤਾਜ਼ਾ ਹੋਏ ਸੁਣੀ ਯਾਰ ਜੀ ਜੀ
ਤੇ ਪੂਰਾ ਅਫਸਾਨਾ ਸੁਣਨ ਲਈ ਕੋਈ ਵੀ ਨਹੀਂ ਤਿਆਰ ਹੈ। ਨਹੀਂ ਹੈ। ਪੂਰਾ ਅਫਸਾਨਾ ਸੁਣਨ ਲਈ ਕੋਈ ਤਿਆਰ ਨਹੀਂ। ਕੋਈ ਤਿਆਰ ਨਹੀਂ ਹੈਗਾ ਕਿ ਮੈਂ ਕਿਸ ਨੂੰ ਰੋਕ ਕੇ ਕਹਾਂ ਯਾਰ ਮੇਰਾ ਅਫਸਾਨਾ ਸੁਣ ਲਾ ਅੱਜ। ਇਹ ਨਹੀਂ ਹੈ। ਔਰ ਅਸੀਂ ਜਿਹੜਾ ਕੰਮ ਕਰਨ ਡਿਆ, ਜਿਹੜੀ ਆ ਗੱਲ ਆਪਣੀ ਪਹਿਲੇ ਉੱਥੇ ਆ ਗਈ, ਅਸੀਂ ਕਿਹੜਾ ਕੰਮ ਕਰਨ ਡਿਆ, ਅਸੀਂ ਚਾਹ ਰਹੇ ਹਾਂ ਕਿ ਮੈਂ ਇੱਕ ਅੱਖਰ ਵੀ ਲਿਖਾਣਾ ਤੇ ਸ਼ਹਿਰ ਉਸੇ ਵੇਲੇ ਦੇਖ ਲਵੇ, ਦੁਨੀਆ ਉਸੇ ਵੇਲੇ ਦੇਖ ਲਵੇ ਤੇ ਮੈਨੂੰ ਮੰਨ ਲਵੇ ਕਿ ਮੈਂ ਅੱਖਰ ਕਿਸ ਤਰ੍ਹਾਂ ਦਾ ਲਿਖਿਆ। ਵਾਹ ਵਾਹ। ਅਸੀਂ ਜਦੋਂ ਆਪਣੀ ਜ਼ੁਬਾਨ ਦੀ ਸੇਵਾ ਵਾਸਤੇ ਲਿਖਾਂਗੇ, ਬਹੁਤ। ਫਿਰ ਨਹੀਂ ਅਸੀਂ ਦੇਖਾਂਗੇ ਕਿ ਕੋਈ ਮੈਨੂੰ ਦੇਖਦਾ, ਮੈਨੂੰ ਨਹੀਂ ਦੇਖਦਾ, ਮੈਨੂੰ ਪੜ੍ਹਦਾ, ਮੈਨੂੰ ਨਹੀਂ ਪੜ੍ਹਦਾ। ਫਿਰ ਮੈਂ ਜ਼ੁਬਾਨ ਦਾ ਕੰਮ ਕਰਾਂਗਾ, ਫਿਰ ਮੈਂ ਸੇਵਾ ਕਰਾਂਗਾ, ਫਿਰ ਮੈਂ ਨਾਵਲ ਲਿਖਾਂਗਾ, ਫਿਰ ਮੈਂ ਅਫਸਾਨੇ ਪੜਾਂਗਾ। ਇਹ ਸੋਚ ਕੇ ਲਿਖਾਂਗਾ ਕਿ ਕੋਈ ਨਹੀਂ ਮੇਰੇ ਜੀਂਦਿਆਂ ਨਾ ਕਿਸੇ ਨੇ ਪੜ੍ਹੇ ਤੇ ਮੇਰੇ ਮਰਨ ਤੋਂ ਬਾਅਦ ਜ਼ਰੂਰ ਪੜ੍ਹਨਗੇ, ਫਿਰ ਨਸਲ ਕੇ ਬੱਚੇ। ਅੱਛਾ ਆਦਿ ਸਾਹਿਬ, ਉਸ ਤਰ੍ਹਾਂ ਅਗਰ ਕਹਾਣੀ ਦਰਬਾਰ ਉਹਨਾਂ ਦਾ ਇਨਕਾਦ ਹੋਵੇ, ਕੋਈ ਅਫਸਾਨਿਆਂ ਦੀ ਰਾਤ ਮਨਾਈ ਜਾਵੇ ਜਿਸ ਤਰ੍ਹਾਂ ਇੱਕ ਸ਼ਾਮ ਗਜ਼ਲ ਦੀ, ਤੇ ਇਹਦੇ 'ਚ ਕੋਈ ਬਿਹਤਰੀ ਆ ਸਕਦੀ ਹੈ? ਹਾਂ, ਮੈਂ ਜਿਸ ਤਰ੍ਹਾਂ ਹੁਣ ਆਪਣਾ ਮੁਸ਼ਾਇਰਾ ਹੈ ਜੀ, ਗੋ ਇਹਦੇ ਨੁਕਸਾਨ ਵੀ ਪਹੁੰਚਦੇ ਆ, ਲੇਕਿਨ ਇਹ ਇੱਕ ਪ੍ਰਾਇਮਰੀ ਸਕੂਲ ਹੈ, ਇਹ ਹਾਈ ਵੀ ਹੈ ਜੀ, ਇਹ ਯੂਨੀਵਰਸਿਟੀ ਵੀ ਹੋ ਜਾਂਦਾ ਕਿਤੇ ਜਾ ਕੇ। ਜੀ। ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਤਹਿਰੀਕ ਦਿੰਦਾ ਹੈ। ਇਹ ਤੁਹਾਨੂੰ ਤਹਿਰੀਕ ਦਿੰਦਾ ਹੈ ਕਿ ਜਦੋਂ ਕੋਈ ਮੁਸ਼ਾਇਰਾ ਅਸੀਂ ਸੁਣਨ ਆਉਂਦੇ ਹਾਂ, ਮੁਸ਼ਾਇਰਾ ਪੜ੍ਹਦੇ ਹਾਂ, ਤੇ ਉਸ ਹਫਤੇ ਨਾ ਸਾਡਾ ਆਪਣਾ ਵੀ ਜੀ ਕਰਦਾ ਕਿ ਕੁਛ ਲਿਖੀਏ। ਕੋਈ ਜਦੋਂ ਅਸੀਂ ਇਹਦੇ ਤੋਂ ਕੱਟ ਜਾਂਦੇ ਹਾਂ ਤੇ ਮਾਹੌਲ ਤੋਂ ਦੂਰ ਚਲੇ ਜਾਂਦੇ ਹਾਂ, ਤੇ ਫਿਰ ਦੇਰ ਬਾਅਦ ਸਾਡੇ ਕੋਲੋਂ ਕੋਈ ਚੀਜ਼ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਅਫਸਾਨਾ, ਜਿਸ ਤਰ੍ਹਾਂ ਉਹ ਸਾਡੇ ਮੁਸ਼ਾਇਰੇ ਹੁੰਦੇ ਆ, ਅਗਰ ਇਸੇ ਤਰ੍ਹਾਂ ਹੀ ਅਫਸਾਨਾ, ਹੁਣ ਕਹਾਣੀ ਦਰਬਾਰ ਜਿਹੜਾ ਅਸੀਂ ਵੀ ਕੋਸ਼ਿਸ਼ ਕਰਦੇ ਰਹੇ, ਤੁਸੀਂ ਵੀ ਕਰਦੇ ਰਹੇ ਹੋ, ਲੈਲਪੁਰ ਵਿੱਚ ਇੱਕ ਕਹਾਣੀ ਦਰਬਾਰ ਹੋ ਰਿਹਾ ਹੈ, ਤੇ ਅਫਸਾਨੇ ਹਮੇਸ਼ਾ ਤਨਕੀਦ ਵਾਸਤੇ ਰੱਖੇ ਜਾਂਦੇ ਆ। ਇਹਦੇ ਲਈ ਸਾਨੂੰ ਇਹ ਮਾਹੌਲ ਬਣਾਉਣਾ ਪਏਗਾ ਕਿ ਅਸੀਂ ਅਫਸਾਨੇ ਤੇ ਗੁਫ਼ਤਗੂ ਨਹੀਂ ਕਰਨੀ, ਸਿਰਫ 4 ਅਫਸਾਨੇ ਸੁਣਨੇ ਆ। ਅੱਛਾ ਆਦਿ ਸਾਹਿਬ, ਇੱਕ ਬੜੀ ਕੌੜੀ ਜੀ ਗੱਲ ਹੈ, ਕਰ ਲਓ। ਮੈਂ ਵੀ ਫੈਸਲਾਬਾਦ, ਤੁਸੀਂ ਵੀ ਫੈਸਲਾਬਾਦ ਹੋ। ਹਲਕਾ ਅਰਬਾਬੇ ਜ਼ੌਕ ਮੇਰਾ ਖਿਆਲ 50 ਸਾਲ ਤੋਂ ਕੰਮ ਕਰ ਰਹੇ हैं। ਹਾਂਜੀ, ਉਹ 74 ਵਿੱਚ 48-45 ਸਾਲ ਹੋ ਗਏ। ਹਾਂ, ਜਦਕਿ ਉਸ ਤੋਂ 12-15 ਸਾਲ ਬਾਅਦ ਜਿਹੜਾ ਸਰਗੋਦੇ 'ਚ ਹਲਕਾ ਅਰਬਾਬੇ ਜ਼ੌਕ ਬਣਿਆ, ਸਰਗੋਦੇ 'ਚ 12-15 ਸਾਲ ਬਾਅਦ ਅਗਰ ਅਸੀਂ ਸਰਗੋਦੇ ਦੇ ਹਲਕਾ ਅਰਬਾਬੇ ਜ਼ੌਕ ਨੂੰ ਵੇਖੀਏ ਨਾ ਜੀ, ਵਜ਼ੀਰ ਆਗਾ ਦੀਆਂ ਕੋਈ 80 ਦੇ ਕਰੀਬ ਕਿਤਾਬਾਂ ਤਨਕੀਦ ਕੀਤੀਆਂ ਸਰ। ਜੀ ਬਿਲਕੁਲ ਬਿਲकुल, ਠੀਕ ਹੈ। ਬੜਾ ਕੰਮ ਉਸ ਤੋਂ ਬਾਅਦ ਨਾਸਰ ਅब्बास ਨਹੀਂ, ਹੋਰ ਬੇਸ਼ੁਮਾਰ ਲੋਕ, ਯਾਨੀ ਇਕੱਲੇ ਸਰਗੋਦੇ ਨੇ ਕੋਈ 200 ਦੇ ਕਰੀਬ ਤਨਕੀਦੀ ਕਿਤਾਬ ਛਾਪੀ ਹੈ। ਬਿਲकुल, और बड़ी म्यारी छाप, ਮਿਆਰੀ ਛਾਪੀ ਹੈ। ਮਿਆਰੀ। ਸਾਡੇ ਹਲਕਾ ਅਰਬਾਬੇ ਜ਼ੌਕ ਨੇ ਕਾਸਮ ਯਾਕੂਬ ਕਾਸਮ ਤੋਂ ਇਲਾਵਾ ਕਿਸੇ ਨੇ ਕੀ ਕੀਤਾ? ਨਿਰੀਆਂ ਗੱਲਾਂ ਹੀ ਕੀਤੀਆਂ ਤੁਸੀਂ ਸਭ। ਅਸੀਂ ਤੁਹਾਡੀ ਗੱਲ ਬਹੁਤ ਵੱਡੀ ਹੈ। ਇਹਦੀ ਪਹਿਲੀ ਗੱਲ ਤੇ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਗੁੱਸਾ ਕਰੇ ਤੇ ਕਰ ਲੈ। ਹੁਣ ਮੈਂ ਜੀ ਗੱਲ ਕਰਨ ਲੱਗਾ, ਜੀ ਸਾਡੇ ਸ਼ਹਿਰ 'ਚ ਕਿਸੇ ਨੂੰ ਵੱਡਾ ਬਣਨਾ ਨਹੀਂ ਆਇਆ। ਜੀ ਸਾਡੇ ਸ਼ਹਿਰ 'ਚ ਵੱਡੇ ਲੋਕ ਤੇ ਹੈ ਸਨ, ਜੀ ਲੇਕਿਨ ਵਜ਼ੀਰਾ ਵਰਗੇ ਨਹੀਂ ਸੀ ਜਿਹੜੇ ਆਪਣੇ ਥੜੇ ਨੂੰ ਆਬਾਦ ਰੱਖਦੇ, ਜਿੱਥੇ ਨਵੇਂ ਲੋਕ ਇੱਜ਼ਤ ਨਾਲ ਜਾ ਕੇ ਬੈਠੇ, ਜਿੱਥੇ ਨਸਰ ਲਿਖਿਆ ਗਿਆ, ਨਸਰ ਸੁਣਿਆ ਗਿਆ, ਤਨਕੀਦ ਤੇ ਗੱਲਾਂ ਹੋਈਆਂ। ਸਾਡੇ ਉਹ ਨਹੀਂ ਹੋਈਆਂ। ਸਾਡੇ ਤਨਕੀਦ ਨਿਗਾਰ ਵੀ ਸਾਡੇ ਸ਼ਾਇਰਾਂ ਵਿੱਚੋਂ ਨਿਕਲੇ, ਸਪੈਸ਼ਲ ਜਿਹੜੇ ਜਦੋਂ ਅਸੀਂ ਕਹੀਏ ਨਾ ਕਿ ਪੂਰਾ ਤਨਕੀਦ ਨਿਗਾਰ ਕੋਈ ਆਇਆ, ਉਹ ਹੁਣ ਆ ਕੇ ਮੈਂ ਦੇਖ ਰਿਹਾ 3-4 ਮੁੰਡੇ ਨੇ ਲੈਲਪੁਰ ਦੇ ਵਿੱਚ ਜਿਹੜੇ ਕਿ ਆਏ ਹੀ ਤਨਕੀਦ ਨਿਗਾਰ ਨੇ, ਉਹ ਤਨਕੀਦ ਕਰਦੇ ਨੇ। ਤੇ ਬਾਕੀ ਜਿੰਨੇ ਤਨਕੀਦ ਨਿਗਾਰ ਸੀ ਉਹ ਸਾਡੇ ਸ਼ਾਇਰਾਂ ਵਿੱਚੋਂ ਸੀ। ਜਿਹਨੂੰ ਵਜ਼ਨ ਦਾ ਪਤਾ ਲੱਗ ਗਿਆ ਉਹ ਵਜ਼ਨ ਤੇ ਗੱਲਾਂ ਕਰਨ ਲੱਗ ਗਿਆ, ਜਿਹਨੂੰ ਖਿਆਲ ਦੀ ਗੱਲ ਸੀ ਉਹਨੇ ਖਿਆਲ ਦੀ ਕਰ ਲਈ। ਜਿਹੜੀ ਤਾਮੀਰੀ ਤਨਕੀਦ ਹੈ ਉਹ ਤਨਕੀਦ ਸਾਡੇ ਹਾਂ ਜਿਹੜੀ ਹੈ ਉਹ ਘੱਟ ਹੋਈ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਨਹੀਂ ਸਮਝਦਾ ਕਿ ਭਾਵੇਂ ਤਨਕੀਦ ਦੀ ਕਿਤਾਬਾਂ ਨਹੀਂ ਆਈਆਂ, ਲੇਕਿਨ ਇਸ ਦੇ ਬਾਵਜੂਦ ਜਿਹੜੇ ਲੋਕ ਹਲਕੇ ਨਾਲ ਜੁੜੇ ਰਹੇ ਆ, ਉਹ ਉਹਨਾਂ ਨੂੰ ਸ਼ਾਇਰੀ ਸ਼ੌਰ ਜ਼ਰੂਰ ਮਿਲਿਆ। ਔਰ ਅੱਜ ਜਿਹੜੇ ਕੁਝ 4 ਨਾਂ ਲੈਲਪੁਰ ਦੇ ਵਿੱਚੋਂ ਬਾਹਰ ਪਛਾਣੇ ਜਾਂਦੇ ਆ, ਸਿਆਣੇ ਜਾਂਦੇ ਆ, ਕਿਸੇ ਨਾ ਕਿਸੇ ਵਾਲੇ ਨਾਲ ਉਹਨਾਂ ਦੀ ਹਲਕਾ ਅਰਬਾਬੇ ਜ਼ੌਕ ਨਾਲ ਜੁੜਤ ਜ਼ਰੂਰ। ਮੈਂ ਅਸਲ ਕਹਿਣਾ ਚਾਹੁੰਦਾ ਸੀ ਕਿ ਉਹ ਕੰਮ ਸਾਂਭਿਆ ਨਹੀਂ ਗਿਆ, ਉਹ ਗੱਲਾਂ ਹੋ ਕੇ ਜਿਵੇਂ ਹਵਾ ਦੀ ਨਜ਼ਰ ਹੋ ਗਈਆਂ। ਅੱਛਾ ਆਤਿਫ ਸਾਹਿਬ, ਗੱਲ ਉਹ ਹੈ ਨਾ ਕਿ ਸ਼ਾਇਰਾਂ ਵਿੱਚੋਂ ਨਿਕਲੇ ਸੀ ਜਿਹੜੇ ਸਾਡੇ ਗੱਲਾਂ ਕਰਨ ਵਾਲੇ, ਉਹਨਾਂ ਦੀਆਂ ਸ਼ਾਇਰਾਂ ਦੀਆਂ ਕਿਤਾਬਾਂ ਸੀ। ਹੁਣ ਇੱਕ ਬੰਨੇ ਬੇਟੀ ਦੀ ਮੰਗਣੀ ਰੱਖੀ ਹੋਈ ਹੈ, ਦੂਸਰੇ ਬੰਨੇ 2 ਕਿਤਾਬਾਂ ਨੇ ਮੇਰੇ ਕੋਲ, ਇੱਕ ਸ਼ਾਇਰੀ ਦੀ ਹੈ, ਇੱਕ ਨਸਰ ਦੀ ਹੈ। ਲੇਕਿਨ ਸ਼ਾਇਰੀ ਨਾਲ ਮੈਨੂੰ ਬਹੁਤੀ ਮੁਹੱਬਤ ਹੈ, ਤਨਕੀਦ ਨਾਲ ਥੋੜੀ ਹੈ। ਤੇ ਮੈਂ ਮੰਗਣੀ ਤੇ ਔਖਾ ਸੌਖਾ ਕਰਨ ਤੋਂ ਬਾਅਦ ਫਿਰ ਮੈਂ ਇਹ ਕਰਾਂਗਾ ਕਿ 200 ਸ਼ਾਇਰੀ ਦੀ ਛਪਵਾ ਲਾਂ, ਤਨਕੀਦ ਦੀ ਰਹਿ ਲਾਂ, ਹੋ ਸਕਦਾ ਕੋਈ ਹੋਰ ਆ ਕੇ ਛਾਪਦਾ। ਅੱਛਾ, ਔਰ ਤੁਹਾਡੇ ਸਰਗੋਦੇ ਦੇ ਇੱਕ ਖੂਬੀ ਹੋਰ ਵੀ ਸੀ ਨਾ ਸਰ, ਕਿ ਲੈਲਪੁਰ ਵਿੱਚ ਤੁਸੀਂ ਦੇਖੋ ਕਿ ਜਿੰਨੇ ਲੋਕ ਆ ਉਹ ਸਾਰੇ ਨਾ ਮਾਤੜ ਲੋਕ ਨੇ, ਮਾੜੇ ਲੋਕ ਨੇ, ਗਰੀਬ ਲੋਕ ਨੇ। ਲੇਕਿਨ ਸਰਗੋਦਾ ਉਹ ਸ਼ਹਿਰ ਹੈ
ਉਹ ਜਿੱਥੋਂ ਕੋਈ ਸ਼ਾਇਰ ਪੁੱਟੋ ਤੇ ਉਹ ਕਿਸੇ ਦੀ ਨਹੀਂ 2 ਸਰ, ਮਰਬੇ ਸਰ। ਜ਼ਮੀਨ ਆ, ਕਿਸੇ ਦੀ ਅੱਧਾ ਮਰਬਾ ਜ਼ਮੀਨ ਆ, ਕੋਈ ਬ੍ਰਿਗੇਡੀਅਰ ਨਹੀਂ ਨਹੀਂ ਰਿਟਾਇਰ ਆਦਿਸ਼ ਸਾਹਿਬ ਕੋਈ ਪ੍ਰੋਫੈਸਰ ਹੈ, ਆਦਿਸ਼ ਉਹਨਾਂ ਨੂੰ ਸਾਹਿਬ, ਪੈਸੇ ਦੀ ਨਹੀਂ, ਕਮੀ ਨਹੀਂ, ਨਹੀਂ ਹੈ। ਆਦਿਸ਼ ਸਾਹਿਬ ਨਹੀਂ, ਉਹਦੇ ਤੇ- ਇੰਜ ਨਹੀਂ ਸੌਖੇ ਲੋਕ ਸਾਡੇ ਨੇ। ਸਾਡੇ ਕੋਲ ਰਿਆਜ਼ ਮਜੀਦ ਤੇ ਹੈ ਨਾ ਜੀ, ਉਹ ਕਿਧਰੋਂ ਮਾਤੜ ਨਹੀਂ ਡਾਕਟਰ ਮਾਤੜ ਨੇ ਮੈਂ ਮਕਸੂਦ ਵਫਾ ਮਾਤੜ ਨੇ ਤੁਸੀਂ ਨਾਂ ਲੈ ਲਿਆ ਤਾਂ ਹੁਣ ਮੈਂ ਕਹਿਣਾ ਚਾਹਾਂ ਠੀਕ ਹੈ ਜੀ। ਮਕਸੂਦ ਵਫਾ का कितने डॉक्टर की साहब नगार का- नहीं है। डॉक्टर साहब का मकसूद किताब बहुत वफा ज्यादा अच्छा पसंद है। शायर है, जी। खूबसूरत शायर है, लेकिन उन्हें अपने आप को कभी भी नहीं कहा कि मैं चलो तनकीद डॉक्टर साहब दे हवाले नगार। ਨਾਲ अरशद जावेद सन, ਡਾਕਟਰ ਸਾਹਿਬ ਦੀ अरशद ਕਿਤਾਬ जावेद ਵਾਲੀ सन ਤਨਕੀਦ ਨਗਾਰ ਸਨ ਸਾਡੇ ਸ਼ਹਿਰ ਦੇ, ਤੇ ਉਹਨਾਂ ਦੀ ਆਪਣੀ ਕਿਤਾਬ ਦੋਸਤਾਂ ਨੇ ਛਾਪ ਦਿੱਤੀ ਸੀ। ਉਹਨੂੰ ਇੰਨੇ ਬਿਮਾਰ ਨੇ ਕਿ ਅੱਲਾਹ ਪਾਕ ਉਹਨਾਂ ਤੇ ਆਪਣੀ ਰਹਿਮਤ ਕਰੇ। ਤੇ ਇਹ ਸਾਡੇ ਕੁਝ ਪ੍ਰੋਬਲਮ ਸੀ। ਹੁਣ ਅੱਛਾ, ਮੁੰਡੇ ਉਹ ਆਏ ਆ ਜੀ। ਜਿਹੜੇ ਕਿ ਲੈਕਚਰਾਰ ਨੇ, ਜਿਹੜੇ ਹੁਣ ਆਪਣੀ ਕਿਤਾਬ ਛਾਪ ਸਕਦੇ ਆ, ਉਹ ਤਿਆਰੀਆਂ ਵੀ ਕਰਨ ਦੇ। ਉਹ ਤਨਕੀਦ ਦੀਆਂ ਕਿਤਾਬਾਂ ਆਉਣ ਵਾਲੇ ਵੇਲੇ ਚ ਲੈਲਪੁਰ ਚੋਂ ਨਿਕਲਣਗੀਆਂ। ਅੱਛਾ, ਬਲਕਿ ਮੈਂ ਸਮਝਦਾ ਕਿ ਉਹ ਇਹ ਅੱਜ ਦੀ ਜੋ ਕਿ ਗਜ਼ਲ ਤੇ ਵੀ ਗੱਲਾਂ ਹੋਣ ਡੀਆਂ ਕਿ ਕਿਤਾਬ ਆਏਗੀ, ਅੱਜ ਦੀ ਨਜ਼ਮ ਤੇ ਵੀ ਮੈਂ ਦੇਖ ਰਿਹਾ ਕਿ ਕਿਤਾਬ ਆਏਗੀ। ਫਿਰ ਹੋਰ ਵੀ ਕਈਆਂ ਹਵਾਲਿਆਂ ਨਾਲ ਖੋਜਦੀਆਂ ਕਿਤਾਬਾਂ। ਫਿਰ ਜਿਹੜੇ ਬੱਚੇ ਹੁਣ ਅੱਗੇ ਗਏ ਆ, ਮੇਰੀ ਬੇਟੀ ਹੈ, ਉਹਨੇ ਇੱਕ ਮਕਾਲਾ ਲਿਖਿਆ ਹੈ ਫੈਸਲਾਬਾਦੀਆਂ ਤੁਹਾਡੇ ਤੇ ਵੀ ਮਾਸ਼ਾਅੱਲਾ ਐਮਫਿਲ ਹੋ ਰਿਹਾ ਹੈ। ਮੇਰੇ ਤੇ ਵੀ ਐਮਫਿਲ ਹੋ ਰਿਹਾ। ਉਹ ਬੱਚੇ ਜਿਹੜੇ ਹੁਣ ਹੈ ਬੱਚੇ ਨੇ ਇਹ ਕਰਨਗੇ ਤਨਕੀਦ। ਬਹੁਤ ਅੱਛਾ। ਅੱਛਾ ਆਦਿਸ਼ ਸਾਹਿਬ, ਪੰਜਾਬੀ ਜ਼ੁਬਾਨ ਦਾ ਮੁਸਤਕਬਲ ਜਿਹੜਾ ਹੈ ਕਿਵੇਂ ਦੇਖਦੇ? ਪੰਜਾਬੀ ਜ਼ੁਬਾਨ ਦਾ ਮੁਸਤਕਬਲ ਅਗਰ ਅਸੀਂ ਇਹਨੂੰ ਰਿਜ਼ਕ ਨਾਲ ਜੋੜਦੇ ਆ ਨਾ, ਨੌਕਰੀ ਨਾਲ ਜੋੜਦੇ ਆ ਨਾ, ਫਿਰ ਤਾਂ ਸੁਨਹਿਰਾ ਹੈ। ਜੇ ਜੋੜ ਦਈਏ ਤੇ ਜੇ ਜੋੜਦੀ ਹੈ ਤੇ ਸਾਡੀਆਂ ਹੁਕਮਰਾਨਾਂ ਨੂੰ ਚਾਹੀਦਾ, ਸਾਡੇ ਆਗੂਆਂ ਨੂੰ ਚਾਹੀਦਾ। ਮੈਂ ਬੇਨਤੀ ਕਰਾਂਗਾ ਵਜ਼ੀਰ ਆਲਾ ਪੰਜਾਬ ਅੱਗੇ ਵੀ ਕਿ ਅਗਰ ਉਹ ਕਿਸੇ ਵੀ ਹਵਾਲੇ ਨਾਲ ਮੇਰੀ ਗੱਲ ਉਹਨਾਂ ਤੇ ਕੱਪੜ ਜਾਏ ਤੇ ਆਉਣ ਵਾਲੇ ਵੇਲੇ 'ਚ ਸਾਡੀ ਪੰਜਾਬੀ ਨੂੰ ਉਹ ਜੋੜ ਦੇਣ ਰਿਜ਼ਕ ਦੇ ਨਾਲ। ਸਾਡੀ ਪੰਜਾਬੀ ਨੂੰ ਪ੍ਰਾਇਮਰੀ ਤੋਂ ਲਾਗੂ ਕਰ ਦੇਣ, ਅਗਰ ਪਹਿਲੀ ਤੋਂ ਨਹੀਂ ਵੀ ਉਹਨਾਂ ਨੇ ਕਰਨੀ। ਜਿਸ ਵੇਲੇ ਪ੍ਰਾਇਮਰੀ ਟੀਚਰਾਂ ਦੀ ਲੋੜ ਪੈਗੀ, ਜਿਸ ਵੇਲੇ ਜ਼ਿਆਦਾ ਉਸਤਾਦਾਂ ਦੀ ਲੋੜ ਪੈਗੀ, ਤੇ ਸਾਡੇ ਕੋਲ ਬਹੁਤ ਥੋੜੇ ਲੋਕ ਹੋਣੇ ਜਿਹੜੇ ਪੰਜਾਬੀ ਵਾਲੇ ਹੋਣੇ। ਫਿਰ ਨਵੇਂ ਲੋਕ ਜਿਹੜੇ ਉਹ ਪੰਜਾਬੀ ਰੱਖਣਗੇ, ਪੰਜਾਬੀ ਵੱਲ ਜਾਣਗੇ। ਜਦੋਂ ਉਹਨਾਂ ਨੂੰ ਪਤਾ ਲੱਗੇਗਾ ਪੰਜਾਬੀ ਨਾਲ ਸਾਨੂੰ ਰਿਜ਼ਕ ਮਿਲਣਾ ਹੈ। ਜੀ ਲੇਕਿਨ ਇਸ ਵੇਲੇ ਪੰਜਾਬੀ ਤੋਂ ਰਿਜ਼ਕ ਨਹੀਂ ਮਿਲ ਰਿਹਾ, ਜਿਹਦੀ ਵਜ੍ਹਾ ਤੋਂ। ਲੇਕਿਨ ਅਗਰ ਤੁਸੀਂ ਕਹੋ ਕਿ ਪੰਜਾਬੀ ਕਦੀ ਮੁੱਕ ਜਾਏਗੀ, ਇਹ ਨਹੀਂ ਹੋ ਸਕਦਾ। ਇਹਨੂੰ ਅੰਗਰੇਜ਼ ਨੇ ਮੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਸਾਡੇ ਹੁਕਮਰਾਨਾਂ ਨੇ ਮੁਕਾਤਾ ਇਹਨੂੰ, ਸਾਨੂੰ ਇਹਨੂੰ ਲਾਗੂ ਨਹੀਂ ਕੀਤਾ। ਲੇਕਿਨ ਇਹ ਉਹ ਬੂਟੀ ਹੈ ਜਿਹੜੀ ਆਪਣੇ ਆਪ ਰੱਬ ਸੁਣਨ ਦੇ ਹੁਕਮ ਨਾਲ ਉੱਗਦੀ ਹੈ। ਤੇ ਜਿਹੜੇ ਰੱਬ ਸੁਣਨ ਦੇ ਹੁਕਮ ਨਾਲ ਰੁੱਖੇ ਹੋਏ ਉੱਗੇ ਹੋਏ ਰੁੱਖ ਹੁੰਦੇ ਨੇ ਨਾ, ਉਹਨਾਂ ਦੇ ਤਣੇ ਜਿਹੜੇ ਆ ਨਾ, ਅੱਜ ਵੀ ਕਿਸੇ ਵੇਲੇ ਕੈਮਰੇ ਵਾਲੇ ਚੱਕ ਕੇ ਤੋਂ ਉਹਨਾਂ ਬੋੜਾਂ ਨੂੰ ਦੇਖਣ ਜਾਂਦੇ, ਉਹ ਕਹਿੰਦੇ 23 ਫੁੱਟ ਦਾ ਵਾ, 27 ਫੁੱਟ ਦਾ ਵਾ, ਉਹ ਨਹੀਂ ਖਤਮ ਹੁੰਦੇ, ਇਹ ਨਹੀਂ ਮੁੱਕਣੇ। ਅੱਛਾ ਆਦਿਸ਼ ਸਾਹਿਬ, ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ, ਉਹ ਵੀ ਜ਼ਰਾ ਕੌੜਾ ਕਿਸਾ ਲਈ ਹੈ ਕਿ ਅਸੀਂ ਪਿਛਲੇ 50-60 ਸਾਲ ਤੋਂ ਪੰਜਾਬੀ ਵਾਸਤੇ ਸਟਰਗਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਜੀ, ਪ੍ਰਾਇਮਰੀ ਤੋਂ ਪੜ੍ਹਾਈ ਜਾਵੇ, ਇਹ ਹੋ ਜਵੇ ਜੀ, ਉਹ ਹੋ ਜਵੇ। ਕਦੀ ਉਹ ਬੀਕਰ ਉਸ ਨੇ ਕੋਈ ਗੱਲ ਕਰਤੀ, ਕਦੀ ਕਿਸੇ ਨੇ ਕਰਤੀ। ਪਿੱਛੇ ਫਿਆਜ਼ਾ ਹਸਨ ਚੌਹਾਨ ਨੇ ਇੱਕ ਗੱਲ ਕਰਤੀ। ਅਸੀਂ ਵੱਡੇ ਵੱਡੇ ਬੈਨਰ ਲੈ ਕੇ ਜਨਾਬ, ਪੋਸਟਰ ਲੈ ਕੇ ਜਨਾਬ, ਪਤਾ ਨਹੀਂ ਕੁਝ ਫਲੈਕਸਾਂ ਚੱਕ ਕੇ ਜਨਾਬ ਰੈਲੀਆਂ ਕਰਦੇ ਆ। ਸਾਡੀ ਸੁਣਦਾ ਕੋਈ ਨਹੀਂ ਕਿ ਸਾਡੀ ਗਵਰਨਮੈਂਟ ਗੂੰਗੀ ਬੋਲੀ ਆ ਜਾਂ ਕਿ ਪੋਸਟਰ ਚੁੱਕਣੇ ਵਾਲੇ ਜਿਹੜੇ ਰੋਂਦ ਮਾਰ ਰਹੇ ਆ ਕਿਸੇ ਜਗ੍ਹਾ ਤੇ ਆ ਕੇ ਵਿਕ ਜਾਂਦੇ ਆ। ਹਕੂਮਤਾਂ ਇੰਨੀਆਂ ਗੂੰਗੀਆਂ ਬੋਲੀਆਂ ਨਹੀਂ ਹੁੰਦੀਆਂ ਜੀ ਕਿ ਉਹਨਾਂ ਦੇ ਕੰਨਾਂ ਤੱਕ ਆਵਾਜ਼ ਨਾ ਪੈ ਸਕੇ। ਠੀਕ ਹੋ ਗਿਆ। ਕੇਸ ਵੱਟ ਲੈਣ ਦੀ ਇੱਕ ਅਲੱਗ ਗੱਲ ਹੈ, ਉਹਨਾਂ ਦੇ ਕੰਨਾਂ ਦੀ ਇੱਕ ਆਵਾਜ਼ ਉੱਪੜ ਜਾਂਦੀ ਹੈ। ਲੇਕਿਨ ਜਿਹੜੇ ਸਾਡੇ ਆਗੂ ਹੈ ਨਾ, ਉਹ ਮਾਂ ਬੋਲੀ ਲਈ ਨਹੀਂ, ਉਹ ਆਪਣੇ ਆਪ ਲਈ ਨਿਕਲਦੇ ਆ, ਉਹ ਆਪਣੇ ਆਪ ਨੂੰ ਵੱਡਾ ਕਰਨ ਲਈ ਨਿਕਲਦੇ ਆ। ਕੁਝ ਗਰੋਹ ਨੇ, ਤੁਹਾਨੂੰ ਯਾਦ ਹੋਣਾ ਕਿ ਲੈਲਪੁਰੋਂ ਅਸੀਂ ਵੀ ਵੱਡੀਆਂ ਬੱਸਾਂ ਲੈ ਕੇ ਜਾ ਕੇ ਉੱਥੇ ਇhtਜਾਜ ਕੀਤੇ। ਤੁਹਾਨੂੰ ਯਾਦ ਹੋਣਾ ਕਿ ਮੈਂ ਜਾਣ ਤੋਂ ਇਨਕਾਰ ਕੀਤਾ ਸੀ। ਤੁਸੀਂ ਇਨਕਾਰ ਕਰ ਦਿੱਤਾ ਸੀ, ਲੇਕਿਨ ਅਸੀਂ ਫਿਰ ਵੀ ਆਪਣੇ ਸਾਹਮਣੇ ਯਾਦ ਹੈ ਤੁਸੀਂ ਇਨਕਾਰ ਕਰ ਦਿੱਤਾ ਸੀ। ਜੀ ਮੈਂ ਇਨਕਾਰ। ਜਿਹੜੀ ਗੱਲ ਤੋਂ ਤੁਸੀਂ ਇਨਕਾਰ ਕੀਤਾ ਸੀ ਮੈਂ ਉੱਥੇ ਜਾ ਕੇ ਵੇਖੀ। ਤੁਸੀਂ ਆਪਣੀ ਜਗ੍ਹਾ ਸੱਚੇ ਸੋ। ਉੱਥੇ ਜਾ ਕੇ ਇਦਾਂ ਹੀ ਦੇਖਿਆ ਮੈਂ ਕਿ ਅਸੀਂ ਮਾਂ ਬੋਲੀ ਲਈ ਨਹੀਂ ਆਏ ਹੋਏ। ਮਾਂ ਬੋਲੀ ਲਈ ਸਾਡੇ ਵਰਗੇ ਉਹ ਲੋਕ ਆ ਜਿਹੜੇ ਕਿ ਵਾਕਈ ਉਹ ਇਦਾਂ ਨਿਕਲੇ ਸੀ ਢੋਲਾਂ ਦੇ ਨਾਲ ਤੇ ਭੁੱਖਾਂ ਕੱਟ ਕੇ, ਤੇ ਅਸੀਂ ਬਹਿਣ ਲਈ ਵੀ ਤਿਆਰ ਸੀ, ਅਸੀਂ ਥੜੇ ਮੱਲਣ ਲਈ ਵੀ ਤਿਆਰ ਸੀ। ਲੇਕਿਨ ਉੱਥੇ ਉਹੀ ਲੋਕ ਸਨ ਜਿਹੜੇ ਮੀਟਿੰਗਾਂ ਕਰਦੇ ਆ, ਜਿਹੜੇ ਫਿਰ ਮੁਜ਼ਾਕਰਾਤ ਕਰਦੇ ਆ ਆਪਣੇ ਫਾਇਦੇ। ਆਦਿਸ਼ ਸਾਹਿਬ ਕੋਈ ਨਜ਼ਮ ਸੁਣਾਓ ਤੇ ਉਸ ਤੋਂ ਬਾਅਦ ਗੁਰੈਜ਼ ਸਾਹਿਬ ਵੱਲੋਂ ਕੋਈ ਸਵਾਲ ਹੈ। ਹਾਂ ਵੇਲਾ ਬਹੁਤ ਹੋ ਗਿਆ, ਮੈਂ ਸਮਝਣਾ ਕਿ ਗੁਰੈਜ਼